ओवरऑल जिहड़ी इमीग्रेशन आ जी ਉਹਨੂੰ ਟਾਰਗੇਟ ਤੇ ਲੈ ਕੇ ਇੱਕ ਇਹ ਨੈਰੇਟਿਵ ਸਿਰਜਿਆ ਜਾ ਰਿਹਾ ਕਿ ਜਿਹੜੇ ਇਹ ਇਮੀਗ੍ਰੈਂਟਸ ਆ ਇਹ ਕੈਨੇਡਾ ਨੂੰ ਤੁਸੀਂ ਕਹਿ ਸਕਦੇ ਹੋ ਕਿ ਗੰਦਾ ਕਰ ਰਹੇ ਆ, ਇਹ ਕੈਨੇਡਾ ਨੂੰ ਖਰਾਬ ਕਰ ਰਹੇ ਆ ਤੇ ਵੀ ਇਹਨਾਂ ਨੂੰ ਵਾਪਸ ਚਲੇ ਜਾਣਾ ਚਾਹੀਦਾ ਹੈ ਜਾਂ ਇਹਨਾਂ ਨੂੰ ਵਾਪਸ ਭੇਜ ਦੇਣਾ ਚਾਹੀਦਾ ਹੈ। ਜਿਹੜੇ ਸਿੱਖ ਨੇ ਆਪਣੀ ਵਿਜ਼ਿਬਿਲਿਟੀ ਕਰਕੇ ਆਪਣੇ ਸਰੂਪ ਕਰਕੇ ਉਹ ਵੱਖਰੇ ਆਈਡੈਂਟੀਫਾਈ ਹੁੰਦੇ ਆ ਤੇ ਦੂਜਾ ਸਿੱਖ ਜਿਹੜੇ ਆ ਉਹਨਾਂ ਨੇ ਆਪਣੀ ਮਿਹਨਤ ਦੇ ਨਾਲ ਆਪਣੀ ਕਾਬਲੀਅਤ ਦੇ ਨਾਲ ਇਸ ਮੁਲਕ ਦੇ ਵਿੱਚ ਆਪਣਾ ਇੱਕ ਚੰਗਾ ਰੁਤਬਾ ਤੇ ਚੰਗੀ ਥਾਂ ਬਣਾਈ ਆ, ਤਾਂ ਇਸ ਕਰਕੇ ਉਹ ਸਭ ਤੋਂ ਵੱਡੇ ਟਾਰਗੇਟ ਤੇ ਆ ਰਹੇ ਆ। ਇੱਕ ਜਿਹੜਾ ਫਾਰ ਰਾਈਟ ਆਈਡੀਓਲੋਜੀ ਦਾ ਗਰੁੱਪ ਆ ਜਿਹੜਾ ਇਹ ਸਮਝਦਾ ਆ ਕਿ ਜਿਹੜੇ ਅਦਰਸ ਨੇ ਉਹ ਸਾਡੇ ਬਰਾਬਰ ਨਹੀਂ ਹੋ ਸਕਦੇ ਆ, ਉਹ ਸਾਡੇ ਤੋਂ ਨੀਵੇਂ ਨੇ, ਸਾਡੇ ਤੋਂ ਛੋਟੇ ਨੇ ਜਾਂ ਸਾਡੇ ਤੋਂ ਨੀਚ ਨੇ। ਜਿਹੜੀ ਸੋਚ ਵਾਲੇ ਲੋਕ ਨੇ ਉਹ ਹੁਣ ਲਗਾਤਾਰ ਇਸ ਕੈਂਪੇਨ ਨੂੰ ਬੂਸਟ ਕਰ ਰਹੇ ਆ। ਉਹ ਸਿਰਫ ਇੰਡੀਵਿਜੂਅਲ ਉਹਨਾਂ ਦੇ ਲਈ ਬਹਾਨਾ ਆ, ਉਹ ਅਸਲ ਦੇ ਵਿੱਚ ਜਿਹੜਾ ਉਹਨਾਂ ਦੇ ਅੰਦਰ ਰੇਸ਼ੀਅਲ ਅਬਿਊਜ਼ ਆ ਉਹਨੂੰ ਕੱਢ ਰਹੇ ਆ ਉਸ ਇੰਡੀਵਿਜੂਅਲ ਦੇ ਰਾਹੀਂ, ਉਸ ਪਾਰਟੀਕੂਲਰ ਕਮਿਊਨਿਟੀ ਦੇ ਬਾਰੇ। ਜਿਹੜੀ ਕੈਨੇਡੀਅਨ ਕਮਿਊਨਿਟੀ ਉਹ ਇਮੀਗ੍ਰੈਂਟਸ ਦੀ ਕਮਿਊਨਿਟੀ ਆ, ਤਾਂ ਹਰ ਇੱਕ ਬੰਦਾ ਇਹ ਸਮਝਦਾ ਆ ਕਿ ਉਹ ਮਤਲਬ ਉਹਦੇ ਮਾਤਾ ਪਿਤਾ ਜਾਂ ਉਹਦੇ ਦਾਦਾ ਦਾਦੀ ਉਹ ਕਿਤੋਂ ਨਾ ਕਿਤੋਂ ਇੱਥੇ ਆਏ ਆ, ਤਾਂ ਉਹ ਕਾਫੀ ਸੌਫਟ ਕੋਰਨਰ ਨੇ ਇਮੀਗ੍ਰੈਂਟਸ ਦੇ ਲਈ। ਇੱਕ ਨੈਰੇਟਿਵ ਜਿਹੜਾ ਸੋਸ਼ਲ ਮੀਡੀਆ ਦੇ ਰਾਹੀਂ ਇਹੋ ਜਿਹਾ ਸਿਰਜਿਆ ਜਾ ਰਿਹਾ ਜਿਹਦੇ ਨਾਲ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਜਿਹੜਾ ਕੈਨੇਡਾ ਆ ਉਹਦੇ ਵਿੱਚ ਹੁਣ ਇਮੀਗ੍ਰੈਂਟਸ ਦੇ ਪ੍ਰਤੀ ਜਿਹੜੀ ਆ ਦੇਖੋ ਲੋਕਾਂ ਦੇ ਵਿੱਚ ਨਫ਼ਰਤ ਪੈਦਾ ਹੋ ਗਈ ਹੈ। ਜੋ ਭਾਈ ਹਰਦੀਪ ਸਿੰਘ ਨਿੱਜਰ ਵਾਲੇ ਮਾਮਲੇ 'ਚ ਇੱਥੇ ਹੋਇਆ ਕਿ ਜਿਵੇਂ ਫੋਰਨ ਇੰਟਰਫੇਰੈਂਸ ਦੇ ਰਾਹੀਂ ਸਿੱਖਾਂ ਦੇ ਉੱਤੇ ਪੋਲੀਟੀਕਲ ਅਟੈਕ ਕੀਤਾ ਗਿਆ, ਉਹ ਜਿਹੜੇ ਬੰਦੇ ਉਸ ਸਮੇਂ ਅਸੀਂ ਇਹ ਦੇਖਿਆ ਕਿ ਇੰਡੀਆ ਦੇ ਮਤਲਬ ਪੱਖ ਦੀ ਗੱਲ ਕਰਦੇ ਰਹੇ, ਉਹ ਵੀ ਅੱਜ ਹੁਣ ਜਿਹੜੀ ਇਹ ਸਾਰੀ ਕੈਂਪੇਨ ਚੱਲ ਰਹੀ ਹੈ ਇਹਦੇ 'ਚ ਵੀ ਸਭ ਤੋਂ ਵੱਡਾ ਮਤਲਬ ਰੋਲ ਨਿਭਾ ਰਹੇ ਆ ਤੇ ਸਾਰੀ ਗੱਲ ਸ਼ੁਰੂ ਹੀ ਉੱਥੋਂ ਉਹਨਾਂ ਬੰਦਿਆਂ ਤੋਂ ਹੋ ਰਹੀ ਆ। ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸੁਖਵਿੰਦਰ ਸਿੰਘ ਜੀ, ਹੁਣ ਅਸੀਂ ਗੱਲ ਕਰੀਏ ਕੈਨੇਡਾ ਦੀ। ਤੁਸੀਂ ਕੈਨੇਡਾ ਦੇ ਵਿੱਚ ਟੋਰਾਂਟੋ ਦੇ ਵਿੱਚ ਬੈਠੇ ਹੋ ਤੇ ਅਸੀਂ ਪਿਛਲੇ ਸਮੇਂ ਦੇ ਵਿੱਚ ਸਾਡੀ ਵੀ ਜਿਹੜੀ ਪਾਪੂਲੇਸ਼ਨ ਹੈਗੀ ਹੈ ਵੱਡੇ ਪੱਧਰ ਦੇ ਉੱਤੇ ਪਿਛਲੇ ਸਾਲਾਂ ਦੇ ਵਿੱਚ ਮਾਈਗ੍ਰੇਟ ਕੀਤੀ ਹੈ। ਪੰਜਾਬ ਦੇ ਵਿੱਚੋਂ ਬਹੁਤਾਤ ਲੋਕ ਜਿਹੜੇ ਨੇ ਉਹ ਇੱਥੇ ਆਏ ਆ। ਸੋ ਇਹਦੇ ਨਾਲ ਜਿਹੜੀ ਕੈਨੇਡੀਅਨ ਸੁਸਾਇਟੀ ਹੈਗੀ ਹੈ ਉਹਦੇ 'ਤੇ ਜਿਹੜਾ ਇੰਪੈਕਟ ਪਿਆ ਆ, ਉਹਦੇ ਅਸੀਂ ਕਈ ਕਿਸਮ ਦੇ ਜਿਹੜੇ ਇੰਪੈਕਟ ਨੇ ਉਹ ਅਸੀਂ ਦੇਖੇ ਨੇ। ਉਹਨਾਂ ਦੇ ਵਿੱਚੋਂ ਹਾਊਸਿੰਗ ਮਾਰਕੀਟ, ਰੀਅਲਟੀ, ਇਹਨਾਂ ਦਾ ਉਹ ਹੋਣਾ। ਫਿਰ ਸਟੂਡੈਂਟਸ ਦੇ ਨਾਲ ਜਦੋਂ ਅਸੀਂ ਵੀ ਪਹਿਲਾਂ ਵੀ ਜ਼ਿਕਰ ਕੀਤਾ ਆ, ਯੂਨੀਵਰਸਿਟੀਜ਼ ਤੋਂ ਲੈ ਕੇ ਹੋਰ ਕਿਸਮ ਦੀਆਂ ਜਿਹੜੀਆਂ ਉਹਨਾਂ ਦੀਆਂ ਉਹ ਹੁੰਦੀਆਂ ਨੇ ਕਿ ਜੀ ਉਹਨਾਂ ਨੂੰ ਇੱਕ ਧੰਦਾ ਬਣ ਗਿਆ, ਇੱਕ ਬਿਜ਼ਨਸ ਬਣ ਗਿਆ ਇਹ ਸਟੂਡੈਂਟਸ ਨੂੰ ਇੱਥੇ ਲੈ ਕੇ ਆਉਣਾ ਤੇ ਫਿਰ ਉਹਨਾਂ ਨੂੰ ਕਿਵੇਂ ਪੱਕੇ ਕਰਾਉਣਾ, ਉਹ ਸਾਰਾ ਪਾਰਟ ਉਹਦੇ 'ਚ ਸਰਕਾਰੀ ਤੌਰ ਦੇ ਉੱਤੇ ਜਿਹੜੀ ਪਾਲਿਸੀ ਬਣੀ ਹੁੰਦੀ ਹੈ ਉਹਦੇ ਵਿੱਚ ਜਿਹੜੇ ਲੂਪ ਹੋਲਸ ਹੁੰਦੇ ਨੇ ਉਹਨਾਂ ਨੂੰ ਬੜੇ ਵੱਡੇ ਲੈਵਲ ਦੇ ਉੱਤੇ ਐਕਸਪਲੋਇਟ ਕੀਤਾ ਗਿਆ, ਜਿਹਦੇ ਨਾਲ ਹੁਣ ਸਰਕਾਰ ਉਸ ਨੂੰ ਰਿਵਰਸ ਕਰਨ ਦੇ ਰੌਂ ਦੇ ਵਿੱਚ ਨਜ਼ਰ ਆ ਰਹੀ ਹੈ। ਜਿਹੜੀਆਂ ਉਹਨਾਂ ਦੀਆਂ ਪਾਲਿਸੀਜ਼ ਨੇ, ਇਮੀਗ੍ਰੇਸ਼ਨ ਪਾਲਿਸੀਜ਼, ਉਹਨਾਂ ਨੂੰ ਸਖਤ ਕਰਨ ਦੇ ਰੌਂ ਦੇ ਵਿੱਚ ਨਜ਼ਰ ਆ ਰਹੀ ਹੈ। ਪਿਛਲੇ ਸਮੇਂ ਦੇ ਵਿੱਚ ਇਸ ਕਿਸਮ ਦੀਆਂ ਬਹੁਤ ਖਬਰਾਂ ਆਈਆਂ ਨੇ ਤੇ ਅਸੀਂ ਡਿਸਕਸ ਵੀ ਕੀਤੀਆਂ ਨੇ। ਸੋ ਹੁਣ ਇੱਕ ਦੂਜੀ ਗੱਲ ਜਿਹੜੀ ਹੈ, ਜਿਹੜੀ ਸੁਸਾਇਟੀ ਦੇ ਉੱਤੇ ਇਹਦਾ ਇੰਪੈਕਟ ਹੁੰਦਾ, ਲੋਕਾਂ ਦੇ ਵਿੱਚ ਇਹ ਗੱਲ ਸਾਹਮਣੇ ਆਈ ਜਾਂ ਆਉਂਦੀ ਹੈ ਆਮ ਤੌਰ 'ਤੇ, ਇੱਕ ਸੁਭਾਵਿਕ ਗੱਲ ਵੀ ਹੁੰਦੀ ਹੈ ਕਿਸੇ ਨਾ ਕਿਸੇ ਪੱਧਰ ਦੇ ਉੱਤੇ ਕਿ ਲੋਕ ਇਹ ਸਮਝਦੇ ਆ ਕਿ ਜੀ ਇਹ ਜਿਹੜੇ ਲੋਕ ਬਾਹਰੋਂ ਆ ਰਹੇ ਆ ਇਹ ਸਾਡੀਆਂ ਜੌਬਾਂ ਲੈ ਰਹੇ ਆ, ਇਹ ਸਾਡੇ 'ਤੇ ਇੰਪੈਕਟ ਕਿਸ ਹਿਸਾਬ ਦਾ ਪੈ ਰਿਹਾ। ਸੋ ਉਹ ਜਿਹੜੀ ਇੱਕ ਐਂਟੀ ਇਮੀਗ੍ਰੇਸ਼ਨ ਸੈਂਟੀਮੈਂਟ ਹੈਗਾ ਉਹ ਬਹੁਤ ਵਧਿਆ ਆ ਪਿਛਲੇ ਸਮੇਂ ਦੇ ਵਿੱਚ। ਇਹਦੇ 'ਤੇ ਮਤਲਬ ਇੱਕ ਜਿਹੜੀ ਏਜੰਸੀ ਹੈਗੀ ਆ ਲੈਜਰ ਫॉर ਐਸੋਸੀਏਸ਼ਨ ਆਫ ਕੈਨੇਡੀਅਨ ਸਟੱਡੀਜ਼, ਉਹਨਾਂ ਵੱਲੋਂ ਪੋਲ ਵੀ ਕੀਤਾ ਗਿਆ ਆ ਤੇ ਉਹ ਮਤਲਬ ਡਾਟਾ ਦੇ ਆਧਾਰ ਦੇ ਉੱਤੇ ਇਹ ਦੱਸ ਰਹੇ ਆ ਕਿ ਹੁਣ ਬਹੁਤਾਤ ਲੋਕ ਇਹ ਸਮਝਦੇ ਆ, ਇੱਕ ਹੇਟਡ ਦੇ ਲੈਵਲ ਦੇ ਉੱਤੇ ਗੱਲ ਚਲੀ ਗਈ ਹੈ ਕਿ ਉਹ ਨਫ਼ਰਤ ਤੱਕ ਗੱਲ ਪਹੁੰਚ ਗਈ ਹੈ ਉਹ ਲੋਕਾਂ ਨੂੰ ਜਿਹੜੇ ਬਾਹਰੋਂ ਆ ਰਹੇ ਆ। ਤੇ ਸਿੱਖ ਉਹਨਾਂ ਦੇ ਵਿੱਚ ਓਬਵੀਅਸਲੀ ਮਾਈਨੋਰਿਟੀ ਹੋਣ ਦੇ ਨਾਤੇ ਵੀ ਤੇ ਵਿਜ਼ਿਬਿਲਿਟੀ, ਪੱਗ, ਦਸਤਾਰ, ਦਾੜਾ ਹੋਣ ਦੇ ਨਾਤੇ ਉਹਨਾਂ ਦੀ ਵਿਜ਼ਿਬਿਲਿਟੀ ਇਸ ਕਿਸਮ ਦੀ ਹੈਗੀ ਹੈ ਕਿ ਉਹਨਾਂ ਨੂੰ ਉਸ ਹੇਟਡ ਦਾ ਹੁਣ ਸ਼ਿਕਾਰ ਹੋਣਾ ਪੈ ਰਿਹਾ। ਇਸ ਕਿਸਮ ਦੀਆਂ ਖਬਰਾਂ ਉਹ ਪੋਸਟਰਸ, ਫਲਾਇਰਸ ਬਣਾ ਕੇ ਆਨਲਾਈਨ ਹੇਟ ਮੇਲ ਹੋਵੇ ਜਾਂ ਹੁਣ ਤੇ ਮਤਲਬ ਉਹ ਫਿਜ਼ੀਕਲ ਸਕਫਲ ਤੱਕ ਜਿਹੜੀ ਗੱਲ ਹੈ ਉਹ ਜਾ ਪਹੁੰਚੀ ਹੈ। ਤੇ
ਉਸ ਕਿਸਮ ਦੀਆਂ ਵੀ ਜਿਹੜੀਆਂ ਘਟਨਾਵਾਂ ਨੇ ਸਾਡੇ ਸਾਹਮਣੇ ਆ ਰਹੀਆਂ ਨੇ। ਸੋ ਤੁਸੀਂ ਥੋੜ੍ਹਾ ਜਿਹਾ ਇਹਦੀਆਂ ਡਿਟੇਲਸ ਵੀ ਦਿਓ, ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰੋ ਜਿਹੜੀਆਂ ਇਹ ਘਟਨਾਵਾਂ ਹੋ ਰਹੀਆਂ ਨੇ ਤੇ ਬੀਤੇ 2-3 ਦਿਨ ਤੋਂ ਖਾਸ ਤੌਰ ਦੇ ਉੱਤੇ ਸੋਸ਼ਲ ਮੀਡੀਆ 'ਤੇ ਇਹ ਵਾਈਡਲੀ ਜਿਹੜੀਆਂ ਨੇ ਉਹ ਸ਼ੇਅਰ ਹੋ ਰਹੀਆਂ ਨੇ, ਤੇ ਫਿਰ ਇਹਦੇ ਜਿਹੜੇ ਦੂਜੇ ਆਸਪੈਕਟ ਨੇ ਉਹਦੇ 'ਤੇ ਵੀ ਗੱਲਬਾਤ ਕਰਦੇ ਹਾਂ। ਅਮਰਵੀਰ ਸਿੰਘ ਜੀ, ਬਿਲਕੁਲ ਮਤਲਬ ਇੱਕ ਤੁਸੀਂ ਕਹਿ ਸਕਦੇ ਹੋ ਕਿ ਕੁਝ ਸਮੇਂ ਤੋਂ ਇਸ ਤਰ੍ਹਾਂ ਦਾ ਮਾਹੌਲ ਕੈਨੇਡਾ ਦੇ ਵਿੱਚ, ਹਾਲਾਂਕਿ ਉਹ ਹਜੇ ਮਤਲਬ ਗਰਾਊਂਡ ਦੇ ਉੱਤੇ ਕੁਝ ਘਟਨਾਵਾਂ ਵਾਪਰੀਆਂ ਨੇ ਕਿ ਜਿੱਥੇ ਸਿੱਖਾਂ ਨੂੰ ਉਹਨਾਂ ਦੀ ਪਛਾਣ ਕਰਕੇ ਜਿਹੜਾ ਆ ਉਹ ਟਾਰਗੇਟ ਕੀਤਾ ਗਿਆ। ਪਰ ਜਿਹੜਾ ਇੱਕ ਸੋਸ਼ਲ ਮੀਡੀਆ ਦੇ ਉੱਤੇ, ਖਾਸ ਤੌਰ ਦੇ ਉੱਤੇ ਟਵਿੱਟਰ ਦੇ ਉੱਤੇ, ਇੱਕ ਪੂਰੀ ਆਰਗੇਨਾਈਜ਼ਡ ਕੈਂਪੇਨ ਜਿਹੜੀ ਆ ਉਹ ਪਿਛਲੇ ਕੁਝ ਸਮੇਂ ਤੋਂ ਸ਼ੁਰੂ ਹੋਈ ਆ, ਤੇ ਜਿਹਦੇ ਵਿੱਚ ਮਤਲਬ ਜਿਹੜੀ ਸਿੱਖ ਆਈਡੈਂਟੀਟੀ ਆ ਉਹਨੂੰ ਖਾਸ ਤੌਰ ਤੇ ਟਾਰਗੇਟ ਤੇ ਲੈ ਕੇ ਤੇ ਓਵਰਆਲ ਜਿਹੜੀ ਇਮੀਗ੍ਰੇਸ਼ਨ ਆ ਜੀ ਉਹਨੂੰ ਟਾਰਗੇਟ ਤੇ ਲੈ ਕੇ ਇੱਕ ਇਹ ਨੈਰੇਟਿਵ ਸਿਰਜਿਆ ਜਾ ਰਿਹਾ ਕਿ ਜਿਹੜੇ ਇਹ ਇਮੀਗ੍ਰੈਂਟਸ ਆ ਇਹ ਕੈਨੇਡਾ ਨੂੰ ਤੁਸੀਂ ਕਹਿ ਸਕਦੇ ਹੋ ਕਿ ਗੰਦਾ ਕਰ ਰਹੇ ਆ, ਇਹ ਕੈਨੇਡਾ ਨੂੰ ਖਰਾਬ ਕਰ ਰਹੇ ਆ, ਤੇ ਵੀ ਇਹਨਾਂ ਨੂੰ ਵਾਪਸ ਚਲੇ ਜਾਣਾ ਚਾਹੀਦਾ ਹੈ ਜਾਂ ਇਹਨਾਂ ਨੂੰ ਵਾਪਸ ਭੇਜ ਦੇਣਾ ਚਾਹੀਦਾ ਹੈ। ਤੇ ਉਹਦੇ ਵਿੱਚ ਕਿਉਂਕਿ ਕੈਨੇਡਾ ਦੇ ਜਿੰਨੇ ਇਮੀਗ੍ਰੇਸ਼ਨ ਜਿੰਨੀ ਕੈਨੇਡਾ ਦੇ ਵਿੱਚ ਹੋਈ ਆ, ਤੇ ਉਹ ਸਾਰੀ ਇਮੀਗ੍ਰੇਸ਼ਨ ਦੇ ਵਿੱਚੋਂ ਜਿਹੜੇ ਸਿੱਖ ਨੇ ਆਪਣੀ ਵਿਜ਼ੀਬਿਲਿਟੀ ਕਰਕੇ, ਆਪਣੇ ਸਰੂਪ ਕਰਕੇ ਉਹ ਵੱਖਰੇ ਆਈਡੈਂਟੀਫਾਈ ਹੁੰਦੇ ਆ, ਤੇ ਦੂਜਾ ਸਿੱਖ ਜਿਹੜੇ ਆ ਉਹਨਾਂ ਨੇ ਆਪਣੀ ਮਿਹਨਤ ਦੇ ਨਾਲ, ਆਪਣੀ ਕਾਬਲੀਅਤ ਦੇ ਨਾਲ ਇਸ ਮੁਲਕ ਦੇ ਵਿੱਚ ਆਪਣਾ ਇੱਕ ਚੰਗਾ ਰੁਤਬਾ ਤੇ ਚੰਗੀ ਥਾਂ ਬਣਾਈ ਆ, ਭਾਵੇਂ ਉਹ ਇਕਨੋਮਿਕਲੀ ਹੋਵੇ ਜਾਂ ਚਾਹੇ ਉਹ ਸੋਸ਼ਲੀ ਹੋਵੇ, ਚਾਹੇ ਪੋਲੀਟੀਕਲ ਹੋਵੇ। ਤਾਂ ਇਸ ਕਰਕੇ ਉਹ ਸਭ ਤੋਂ ਵੱਡੇ ਟਾਰਗੇਟ ਤੇ ਆ ਰਹੇ ਆ। ਤਾਂ ਉਹ ਟਾਰਗੇਟ ਕੀਤਾ ਕਿਹਨਾਂ ਵੱਲੋਂ ਜਾ ਰਿਹਾ ਕਿ ਜਿਹੜਾ ਇੱਕ ਫਾਰ ਰਾਈਟ ਗਰੁੱਪ ਆ, ਜਿਹੜਾ ਕਿ ਅਸੀਂ ਦੇਖ ਰਹੇ ਹਾਂ ਕਿ ਪਿਛਲੇ ਕੁਝ ਸਮੇਂ ਤੋਂ, ਭਾਵੇਂ ਉਹ ਯੂਰਪ ਹੋਵੇ, ਭਾਵੇਂ ਉਹ US ਹੋਵੇ, ਭਾਵੇਂ ਉਹ ਕੈਨੇਡਾ ਹੋਵੇ, ਹਰ ਇੱਕ ਥਾਂ ਦੇ ਉੱਤੇ ਇੱਕ ਜਿਹੜਾ ਫਾਰ ਰਾਈਟ ਆਈਡੀਓਲੋਜੀ ਦਾ ਗਰੁੱਪ ਆ, ਜਿਹੜਾ ਇਹ ਸਮਝਦਾ ਆ ਕਿ ਇਸ ਮਤਲਬ ਜਿਹੜੇ ਅਦਰਸ ਨੇ ਉਹ ਸਾਡੇ ਬਰਾਬਰ ਨਹੀਂ ਹੋ ਸਕਦੇ ਆ, ਉਹ ਸਾਡੇ ਤੋਂ ਨੀਵੇਂ ਨੇ, ਸਾਡੇ ਤੋਂ ਛੋਟੇ ਨੇ ਜਾਂ ਸਾਡੇ ਤੋਂ ਨੀਚ ਨੇ। ਜਿਹੜੀ ਸੋਚ ਵਾਲੇ ਲੋਕ ਨੇ ਉਹ ਹੁਣ ਲਗਾਤਾਰ ਇਸ ਕੈਂਪੇਨ ਨੂੰ ਬੂਸਟ ਕਰ ਰਹੇ ਆ। ਤਾਂ ਇਸ ਕੈਂਪੇਨ ਦਾ ਜਿਹੜਾ ਅਮਰਵੀਰ ਸਿੰਘ ਜੀ ਆਧਾਰ ਆ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹ ਇੱਕ ਹੇਟ ਕੈਂਪੇਨ ਆ, ਇਹ ਜਿਹੜੀ ਇੱਕ ਨਫ਼ਰਤ ਜਿਹਦੇ 'ਚ ਝਲਕਦੀ ਆ, ਜਾਂ ਇੱਕ ਨਫ਼ਰਤ ਦਾ ਨੈਰੇਟਿਵ ਤੋਰਿਆ ਜਾ ਰਿਹਾ। ਤੇ ਉਹਦੇ 'ਚ ਸਭ ਤੋਂ ਜਿਹੜਾ ਵੱਡੇ ਪੱਧਰ ਤੇ ਸੋਸ਼ਲ ਮੀਡੀਆ ਦੇ ਉੱਤੇ ਚੱਲਿਆ ਇੱਥੇ ਕੈਨੇਡਾ ਦੇ ਵਿੱਚ ਰੌਲਾ, ਉਹ ਚੱਲਿਆ ਵਸਾਗਾ ਬੀਚ ਦੇ ਉੱਤੇ। ਇਹ ਇੱਕ BP ਵੱਲੋਂ ਟਿਕਟੋਕ ਦੇ ਉੱਤੇ ਇੱਕ ਵੀਡੀਓ ਬਣਾਈ ਗਈ, ਜਿਹਦੇ 'ਚ ਉਹਨਾਂ ਇਹ ਦਾਅਵਾ ਕੀਤਾ ਕਿ ਜਿਹੜੇ ਇਮੀਗ੍ਰੈਂਟਸ ਨੇ ਮਤਲਬ ਉਹ ਇੱਥੇ ਵਸਾਗਾ ਬੀਚ ਦੇ ਉੱਤੇ ਜਿਹੜੇ ਟੈਂਟ ਲਾ ਕੇ ਤੇ ਉਹਨਾਂ ਦੇ ਵਿੱਚ ਵੀ ਜਿਹਨੂੰ ਆਪਾਂ ਪੰਜਾਬੀ ਜੰਗਲ ਪਾਣੀ ਜਿਵੇਂ ਕਹਿੰਦੇ ਆ ਜਾਂ ਪੂਪ ਜਿਹੜਾ ਆ ਵੀ ਉਹ ਕਰਦੇ ਨੇ, ਤੇ ਵੀ ਉਹ ਹੋਲਸ ਉਸ ਸੈਂਡ ਦੇ ਵਿੱਚ ਪੱਟ ਕੇ ਤੇ ਟੈਂਟਸ ਦੇ ਵਿੱਚ ਜਿਹੜੇ ਹੁੰਦੇ ਆ ਆਪਣੇ, ਤੇ ਉਹਨਾਂ ਵਿੱਚ ਕਰਦੇ ਆ ਤੇ ਉੱਥੇ ਗੰਦ ਪਾ ਰਹੇ ਆ। ਤੇ ਹਾਲਾਂਕਿ ਜਿਹੜੀ ਇਹ ਸਾਰੀ ਖਬਰ ਸੀ, ਮਤਲਬ ਉਹਦੀ ਇਹ ਵੀਡੀਓ ਸੀ, ਕਿਉਂਕਿ ਉਹ ਫਾਰ ਰਾਈਟ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਆ, ਉਹਨੇ ਮਤਲਬ ਉਹਦੇ ਮਿਲੀਅਨਸ ਦੇ ਵਿੱਚ ਵਿਊ ਗਏ ਤੇ ਉਹਨਾਂ ਉਹਨੂੰ ਬਹੁਤ ਜ਼ਿਆਦਾ ਫੈਲਾਇਆ ਉਸ ਵੀਡੀਓ ਨੂੰ। ਤੇ ਉਸ ਤੋਂ ਬਾਅਦ ਵਸਾਗਾ ਬੀਚ ਦਾ ਜਿਹੜੀ ਉੱਥੋਂ ਦੀ ਐਡਮਿਨਿਸਟ੍ਰੇਸ਼ਨ ਆ, ਲੋਕਲ ਐਡਮਿਨਿਸਟ੍ਰੇਸ਼ਨ ਆ, ਚਾਹੇ ਜਿਹੜੀ ontario ਪ੍ਰੋਵਿੰਸ ਦੀ ਜਿਹੜੇ ਪਾਰਕਸ ਨੂੰ ਕੰਟਰੋਲ ਕਰਦੀ ਆ ਉਹ ਐਡਮਿਨਿਸਟ੍ਰੇਸ਼ਨ ਆ, ਉਹਨਾਂ ਨੇ ਇਸ ਗੱਲ ਨੂੰ ਕਲੀਅਰ ਕੀਤਾ ਕਿ ਕੋਈ ਵੀ ਇਹੋ ਜਿਹੀ ਜਿਹੜੀ ਘਟਨਾ ਆ ਉਹ ਉਹਨਾਂ ਦੇ ਸਾਹਮਣੇ ਜਾਂ ਉਹਨਾਂ ਦੀ ਜਿਹੜੀ ਪੈਟਰੋਲਿੰਗ ਆ ਉਹਦੇ ਸਾਹਮਣੇ ਕੋਈ ਨਾ ਕੰਪਲੇਂਟ ਆਈ ਹੈ ਅੱਜ ਤੱਕ, ਨਾ ਕੋਈ ਇਹੋ ਜਿਹੀ ਉਹਨਾਂ ਨੂੰ ਘਟਨਾ ਜਿਹੜੀ ਆ ਉਹ ਮਿਲੀ ਆ। ਤੇ ਉਹਨਾਂ ਨੇ ਕਿਹਾ ਵੀ ਕੋਈ ਹੋ ਸਕਦਾ ਕਿ ਕੋਈ ਜਿਹੜੀ ਇੱਕਾ ਦੁੱਕਾ ਜਿਹੜੀ ਘਟਨਾ ਆ ਇਸ ਤਰੀਕੇ ਦੀ ਉਹ ਕਿਤੇ ਵਾਪਰ ਰਹੀ ਹੋਵੇ, ਤੇ ਜਿਹੜਾ ਬੰਦਾ ਕੋਈ ਕਰ ਰਿਹਾ ਹੋਊਗਾ ਤੇ ਉਹਦੇ ਤੇ ਜਿਹੜੀਆਂ ਜਦੋਂ ਉਹਨਾਂ ਨੂੰ ਪਤਾ ਲੱਗੂਗਾ ਤਾਂ ਲੀਗਲ ਪੈਨਲਟੀਜ਼ ਜਿਹੜੀਆਂ ਕਿ ਹੈਗੀਆਂ ਨੇ, ਕਿਸੇ ਵੀ ਭਾਵੇਂ ਕਿਸੇ ਵੀ ਨਸਲ ਦਾ ਹੋਵੇ, ਕਿਸੇ ਵੀ ਕਮਿਊਨਿਟੀ ਦਾ ਬੰਦਾ ਹੋਵੇ, ਵੀ ਜੇ ਉਹ ਕੋਈ ਵੀ ਜਿਹੜੇ ਇਸ ਤਰ੍ਹਾਂ ਦੇ ਕੰਮ ਕਰਦਾ ਆ ਤਾਂ ਉਹਦੇ ਉੱਤੇ ਜਿਹੜੀਆਂ ਲੀਗਲ ਪੈਨਲਟੀਜ਼ ਬਣਦੀਆਂ ਨੇ ਉਹ ਉਹਦੇ ਨਾਲ ਉਹ ਚਾਰਜ ਉਹਨੂੰ ਕਰਨਗੇ। ਤਾਂ ਓਬਵੀਅਸਲੀ ਗੱਲ ਆ ਕਿ ਇਸੇ ਤਰੀਕੇ ਨਾਲ ਹੁੰਦਾ। ਪਰ ਮਸਲਾ ਕੀ ਆ ਕਿ ਅਮਰਵੀਰ ਸਿੰਘ ਜੀ, ਜੇ ਕੋਈ ਘਟਨਾ ਇਸ ਤਰੀਕੇ ਦੀ ਹੋ ਵੀ ਰਹੀ ਆ, ਕੋਈ ਇੰਡੀਵਿਜੂਅਲ ਕਰ ਵੀ ਰਿਹਾ ਆ, ਤਾਂ ਤੁਸੀਂ ਮਤਲਬ ਉਹ ਜਿਹੜਾ ਇੰਡੀਵਿਜੂਅਲ ਆ ਉਹ ਇੰਡੀਵਿਜੂਅਲ ਮਤਲਬ ਹੁਣ ਮੈਂ ਇੱਥੇ ਤੁਹਾਨੂੰ ਕਹਾਂ ਵੀ
ਤੁਸੀਂ ਡਾਊਨਟਾਊਨ ਚਲੇ ਜਾਓ, ਤੁਸੀਂ ਕਿਤੇ ਚਲੇ ਜਾਓ, ਤੁਹਾਨੂੰ ਲੋਕ ਮਤਲਬ ਉਹ ਕਿਸੇ ਪਾਰਟੀਕੂਲਰ ਸਕਿਨ ਦੇ, ਕਿਸੇ ਪਾਰਟੀਕੂਲਰ ਜਿਹੜੀ ਕਮਿਊਨਿਟੀ ਦੇ ਲੋਕ ਆ, ਉਹ ਤੁਹਾਨੂੰ ਮਤਲਬ ਉੱਥੇ ਸੜਕਾਂ ਦੇ ਉੱਤੇ ਤੁਹਾਨੂੰ ਵਾਸ਼ਰੂਮ ਕਰਦੇ ਨਜ਼ਰ ਆਉਣਗੇ ਪਬਲਿਕਲੀ ਖੜੇ। ਮਤਲਬ ਉਹਨਾਂ ਨੂੰ ਕੋਈ ਸੁੱਧ ਬੁੱਧ ਨਹੀਂ ਹੁੰਦੀ ਆਪਣੀ ਸਿਚੁਏਸ਼ਨ ਦੀ। ਕਿੰਨੇ ਇਹੋ ਜਿਹੇ ਕੇਸ ਹੋਣਗੇ। ਪਰ ਮਸਲਾ ਇਹ ਹੁੰਦਾ ਵੀ ਜਦੋਂ ਤੁਸੀਂ ਉਸ ਇੰਡੀਵਿਜੂਅਲ ਦੇ ਰਾਹੀਂ, ਉਹਦੇ ਐਕਟ ਦੇ ਰਾਹੀਂ ਤੁਸੀਂ ਇੱਕ ਕਮਿਊਨਿਟੀ ਨੂੰ ਟਾਰਗੇਟ ਕਰਨ ਲੱਗ ਜਾਂਦੇ ਹੋ, ਤਾਂ ਓਬਵੀਅਸ ਜੀ ਗੱਲ ਆ ਵੀ ਪ੍ਰੋਬਲਮ ਫਿਰ ਉਹ ਜਿਹੜੇ ਕਮਿਊਨਿਟੀ ਨੂੰ ਉਹਨੂੰ ਟਾਰਗੇਟ ਕਰ ਰਹੇ ਆ ਉਹਨਾਂ ਬੰਦਿਆਂ 'ਚ, ਉਸ ਕਮਿਊਨਿਟੀ 'ਚ ਨਹੀਂ ਆ। ਕਿਉਂਕਿ ਉਹਨਾਂ ਦੇ ਮਾਈਂਡ ਨੂੰ ਜਿਹੜਾ ਉਹਨਾਂ ਦੇ ਅੰਦਰ ਇੱਕ ਰੇਸ਼ੀਅਲ ਅਬਿਊਜ਼ ਭਰਿਆ ਹੋਇਆ ਉਹਨਾਂ ਦੇ ਮਾਈਂਡ ਦੇ ਵਿੱਚ, ਉਹਨਾਂ ਨੂੰ ਡਾਇਰੈਕਟ ਕਰ ਰਿਹਾ ਵੀ ਉਹ ਸਿਰਫ ਇੰਡੀਵਿਜੂਅਲ ਉਹਨਾਂ ਦੇ ਲਈ ਬਹਾਨਾ ਆ। ਉਹ ਅਸਲ ਦੇ ਵਿੱਚ ਜਿਹੜਾ ਉਹਨਾਂ ਦੇ ਅੰਦਰ ਰੇਸ਼ੀਅਲ ਅਬਿਊਜ਼ ਆ ਉਹਨੂੰ ਕੱਢ ਰਹੇ ਆ ਉਸ ਇੰਡੀਵਿਜੂਅਲ ਦੇ ਰਾਹੀਂ, ਉਸ ਪਾਰਟੀਕੂਲਰ ਕਮਿਊਨਿਟੀ ਦੇ ਬਾਰੇ। ਤੇ ਕਿਉਂਕਿ ਸਿੱਖ ਜਿਹੜੇ ਆ ਉਹ ਭਾਰਤ ਦੇ ਵਿੱਚੋਂ ਜਿਸ ਤਰੀਕੇ ਨਾਲ ਜੈਨੋਸਾਈਡ ਫੇਸ ਕਰਕੇ ਮਤਲਬ ਕੈਨੇਡਾ ਦੇ ਵਿੱਚ ਆਏ, ਤਾਂ ਭਾਵੇਂ ਕੈਨੇਡਾ ਹੋਵੇ, US ਹੋਵੇ ਜਾਂ ਯੂਰੋਪੀਅਨ ਕੰਟਰੀਜ਼ ਹੋਵੇ, ਜਿੱਥੇ ਵੀ ਸਿੱਖ ਗਏ ਆ, ਸਿੱਖਾਂ ਨੇ ਆਪਣੀ ਕਾਬਲੀਅਤ ਦੇ ਨਾਲ, ਆਪਣੇ ਹਾਰਡ ਵਰਕ ਦੇ ਨਾਲ ਮਤਲਬ ਉਹਨਾਂ ਨੇ ਆਪਣੀ ਥਾਂ ਬਣਾਈ ਆ। ਤਾਂ ਹੁਣ ਤੁਸੀਂ ਦੇਖ ਸਕਦੇ ਹੋ ਵੀ ਜਿਹੜੀਆਂ ਸਿੱਖ ਲੋਕੈਲਿਟੀਜ਼ ਨੇ ਜਿੱਥੇ ਕੈਨੇਡਾ ਦੇ ਵਿੱਚ, ਕਿਉਂਕਿ ਮੇਰਾ 1 ਸਾਲ ਦਾ ਇੱਥੇ ਸਫ਼ਰ ਹੋਇਆ, ਤਾਂ ਮੈਂ ਇਹ ਮਹਿਸੂਸ ਕੀਤਾ ਵੀ ਜਿੱਥੇ ਜਿੱਥੇ ਸਿੱਖ ਕਮਿਊਨਿਟੀ ਵਸ ਰਹੀ ਹੈ ਜਿਹਨਾਂ ਲੋਕੈਲਿਟੀਜ਼ ਦੇ ਵਿੱਚ, ਤਾਂ ਉਹ ਕੈਨੇਡਾ ਦੀਆਂ ਜਿਹੜੀਆਂ ਮੋਸਟ ਡਿਵੈਲਪਿੰਗ ਕਮਿਊਨਿਟੀਜ਼ ਆ। ਮਤਲਬ ਇਨਫਰਾਸਟਰਕਚਰ ਦੇ ਪੱਖ ਤੋਂ ਵੀ ਦੇਖਣਾ ਹੋਵੇ ਤਾਂ ਚਾਹੇ ਉਹ ਮਤਲਬ ਭਾਵੇਂ ਬਰੈਂਪਟਨ ਬਾਰੇ ਬੜਾ ਕੁਝ ਮੰਦਾ ਚੰਗਾ ਬੋਲਿਆ ਜਾਂਦਾ ਜਾਂ ਸਰੀ ਬਾਰੇ ਤੁਸੀਂ ਕਹੋ, ਪਰ ਕੈਨੇਡਾ ਦੇ ਜਿਹੜੇ ਹੋਰ ਸ਼ਹਿਰ ਨੇ ਉਹਨਾਂ ਨਾਲੋਂ ਬਹੁਤ ਜ਼ਿਆਦਾ ਵੱਧ ਤੇਜ਼ੀ ਦੇ ਨਾਲ ਇਹ ਸ਼ਹਿਰ ਡਿਵੈਲਪ ਹੋਏ ਆ। ਤੇ ਜਿੱਥੇ ਸਿੱਖ ਕਮਿਊਨਿਟੀ ਆ ਜਿਹੜੀ ਉਹ ਰਹਿੰਦੀ ਆ, ਕਿਉਂਕਿ ਸਿੱਖ ਕਮਿਊਨਿਟੀ ਜਿਹੜੀ ਆ ਬਾਕੀ ਕਮਿਊਨਿਟੀਜ਼ ਭਾਵੇਂ ਮਤਲਬ ਕੋਈ 4 ਘੰਟੇ 5 ਘੰਟੇ ਕੰਮ ਕਰਦਾ ਹੋ, ਪਰ ਸਿੱਖ ਕਮਿਊਨਿਟੀ ਜਿਹੜੀ ਆ ਹਾਰਡ ਵਰਕਿੰਗ ਕਮਿਊਨਿਟੀ ਆ। ਤੇ ਉਸ ਦੇ ਸਦਕਾ ਜਿਹੜੀ ਇਕੋਨਮੀ ਵੀ ਆ ਕੈਨੇਡਾ ਦੀ, ਉਹਦੇ ਵਿੱਚ ਵੀ ਜਿਹੜੀ ਸਿੱਖ ਕਮਿਊਨਿਟੀ ਆ ਉਹਦਾ ਬਹੁਤ ਵੱਡਾ ਯੋਗਦਾਨ ਆ ਉਸ ਇਕੋਨਮੀ ਨੂੰ ਖੜਾ ਰੱਖਣ ਦੇ ਵਿੱਚ। ਤੇ ਹੁਣ ਜਿਹੜੀ ਇਮੀਗ੍ਰੇਸ਼ਨ ਹੋਈ ਆ, ਤਾਂ ਕੈਨੇਡਾ ਤਾਂ ਹੈ ਹੀ ਲੈਂਡ ਆਫ ਇਮੀਗ੍ਰੈਂਟਸ ਆ। ਮਤਲਬ ਇਹਦੇ ਤੇ ਹਰ ਕੋਈ ਭਾਵੇਂ 1 ਜਨਰੇਸ਼ਨ ਤੋਂ ਹੋ ਸਕਦਾ, ਕੋਈ 4 ਜਨਰੇਸ਼ਨ ਤੋਂ ਹੋ ਸਕਦਾ, ਪਰ ਇੱਥੇ ਕਿਤੇ ਨਾ ਕਿਤੇ ਆ ਕੇ ਵਸਿਆ ਆ। ਤਾਂ ਉਹਦੇ ਵਿੱਚ ਮਤਲਬ ਜਿਹੜੀ ਕੈਨੇਡਾ ਦੀ ਗਵਰਨਮੈਂਟ ਦੀ ਪਾਲਿਸੀ ਵੀ ਸੀ ਇਮੀਗ੍ਰੇਸ਼ਨ ਵਾਲੀ, ਉਹ ਅੱਜ ਤੋਂ ਨਹੀਂ, ਉਹ ਮਤਲਬ ਇੱਥੇ ਦਹਾਕਿਆਂ ਤੋਂ, ਬਲਕਿ ਮੈਨੂੰ ਲੱਗਦਾ ਸਦੀਆਂ ਤੋਂ ਹੀ, ਜਦੋਂ ਤੋਂ ਇੱਥੇ ਸਟੇਟ ਐਸਟੈਬਲਿਸ਼ ਹੋਈ ਆ ਮਾਡਰਨ ਸਟੇਟ, ਤਾਂ ਉਦੋਂ ਤੋਂ ਹੀ ਇਹ ਕੈਨੇਡਾ ਦੇ ਰਾਹ ਇਮੀਗ੍ਰੈਂਟਸ ਲਈ ਖੁੱਲੇ ਆ। ਕਿਉਂਕਿ ਇੱਥੇ ਲੈਂਡ ਬਹੁਤ ਜ਼ਿਆਦਾ ਆ ਤੇ ਪੋਪੂਲੇਸ਼ਨ ਬੜੀ ਘੱਟ ਸੀ, ਤਾਂ ਉਹ ਇਮੀਗ੍ਰੇਸ਼ਨ ਦੇ ਨਾਲ ਹੀ ਜਿਹੜਾ ਉਹ ਮਤਲਬ ਉਹਨੂੰ ਸੰਤੁਲਨ ਉਹਦਾ ਲਿਆਂਦਾ ਜਾ ਸਕਦਾ ਸੀ। ਤਾਂ ਇਮੀਗ੍ਰੇਸ਼ਨ ਹੋਈ ਆ, ਤੇ ਉਹ ਇਮੀਗ੍ਰੇਸ਼ਨ ਦੇ ਵਿੱਚ ਲੋਕ ਆਪਣੇ ਇਨਵੈਸਟਮੈਂਟ ਕਰਕੇ, ਇੱਕ ਵੱਡੀ ਇਨਵੈਸਟਮੈਂਟ ਕਰਕੇ ਇੱਥੇ ਆਉਂਦੇ ਆ, ਇੱਥੇ ਫਿਰ ਕੰਮ ਕਰਦੇ ਆ। ਪਰ ਪ੍ਰੋਬਲਮ ਕੀ ਆ ਵੀ ਹੁਣ ਇਹੀ ਹੁੰਦਾ ਵੀ ਜਿਹੜਾ ਇੱਕ ਫਾਰ ਰਾਈਟ ਆ, ਮਤਲਬ ਉਹ ਇੱਕ ਨੈਰੇਟਿਵ ਇਹ ਸਿਰਜ ਰਿਹਾ। ਹਾਲਾਂਕਿ ਕੈਨੇਡਾ ਦੀ ਜਿਹੜੀ ਮੋਸਟਲੀ ਕਮਿਊਨਿਟੀ ਆ ਉਹ, ਕਿਉਂਕਿ ਮੋਸਟ ਆਫ ਦਾ ਜਿਹੜੀ ਕੈਨੇਡੀਅਨ ਕਮਿਊਨਿਟੀ ਉਹ ਇਮੀਗ੍ਰੈਂਟਸ ਦੀ ਕਮਿਊਨਿਟੀ ਆ, ਤਾਂ ਹਰ ਇੱਕ ਬੰਦਾ ਇਹ ਸਮਝਦਾ ਆ ਕਿ ਉਹ ਮਤਲਬ ਉਹਦੇ ਮਾਤਾ ਪਿਤਾ ਜਾਂ ਉਹਦੇ ਦਾਦਾ ਦਾਦੀ ਉਹ ਕਿਤੋਂ ਨਾ ਕਿਤੋਂ ਇੱਥੇ ਆਏ ਆ, ਤਾਂ ਉਹ ਕਾਫੀ ਸੌਫਟ ਕੋਰਨਰ ਨੇ ਇਮੀਗ੍ਰੈਂਟਸ ਦੇ ਲਈ। ਪਰ ਇੱਕ ਜਿਹੜਾ ਆ ਵੀ ਅਸੀਂ ਕਹਿ ਸਕਦੇ ਹਾਂ ਕਿ ਇੱਕ ਨੈਰੇਟਿਵ ਜਿਹੜਾ ਸੋਸ਼ਲ ਮੀਡੀਆ ਦੇ ਰਾਹੀਂ ਇਹੋ ਜਿਹਾ ਸਿਰਜਿਆ ਜਾ ਰਿਹਾ, ਜਿਹਦੇ ਨਾਲ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਜਿਹੜਾ ਕੈਨੇਡਾ ਆ ਉਹਦੇ ਵਿੱਚ ਹੁਣ ਇਮੀਗ੍ਰੈਂਟਸ ਦੇ ਪ੍ਰਤੀ ਜਿਹੜੀ ਆ, ਦੇਖੋ ਲੋਕਾਂ ਦੇ ਵਿੱਚ ਨਫ਼ਰਤ ਪੈਦਾ ਹੋ ਗਈ ਹੈ। ਤਾਂ ਇਹ ਅਮਰਵੀਰ ਸਿੰਘ ਜੀ ਉਹੀ ਆ ਕਿ ਜਿਹੜੀ ਇਹ ਡਿਜੀਟਲ ਰਿਐਲਿਟੀ ਆ, ਮਤਲਬ ਇਹ ਵਰਚੁਅਲ ਰਿਐਲਿਟੀ ਆ, ਇਹ ਗਰਾਊਂਡ ਰਿਐਲਿਟੀ ਨਹੀਂ ਆ। ਮਤਲਬ ਉਹ ਵਰਚੁਅਲ ਰਿਐਲਿਟੀ ਨੂੰ ਗਰਾਊਂਡ ਰਿਐਲਿਟੀ 'ਚ ਕਨਵਰਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਜਿਹੜੇ ਲੋਕ ਗਰਾਊਂਡ ਦੇ ਉੱਤੇ ਹੈਗੇ ਆ ਸਮਾਜ ਦੇ ਵਿੱਚ, ਉਹਨਾਂ ਦੇ ਜਿਹੜੇ ਮਨ ਨੇ ਉਹਨਾਂ ਨੂੰ ਵਰਚੁਅਲ ਰਿਐਲਿਟੀ ਦੇ ਨਾਲ ਉਸ ਦਿਸ਼ਾ 'ਚ ਤੋਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਤੇ ਜਿਹੜੀ ਅਸੀਂ ਸਮਝਦੇ ਹਾਂ ਕਿ ਅੱਜ ਕੱਲ੍ਹ ਇਸੇ ਕਰਕੇ ਵੱਡੀਆਂ ਵੱਡੀਆਂ ਕੰਪਨੀਆਂ ਜਿਹੜੀਆਂ ਨੇ ਉਹ ਇੰਨੀ ਵੱਡੀ ਇਨਵੈਸਟਮੈਂਟ ਇਸ ਡਿਜੀਟਲ ਵਰਲਡ ਦੇ ਵਿੱਚ ਕਰ ਰਹੀਆਂ ਆ ਕਿ ਉਹ ਮਾਈਂਡਸ ਨੂੰ ਇਹਦੇ ਰਾਹੀਂ ਕੰਟਰੋਲ ਕਰਨਾ ਚਾਹੁੰਦੀਆਂ ਤੇ ਹੋ ਵੀ ਰਹੇ ਨੇ। ਤੇ ਉਹ ਇੱਕ ਮਾਹੌਲ ਹੁਣ ਇਹ ਸਿਰਜਿਆ ਜਾ ਰਿਹਾ। ਤੇ ਇਹਦੇ ਵਿੱਚ ਅਮਰਵੀਰ ਸਿੰਘ ਜੀ ਇੱਕ ਹੋਰ ਵੱਡੀ ਗੱਲ ਆ ਕਿ ਕੁਝ ਅਕਾਊਂਟਸ ਉਹ ਐਕਟਿਵ ਨੇ ਜਿਨ੍ਹਾਂ ਨੇ ਕਿ ਸਿੱਖਾਂ ਨੂੰ, ਖਾਸ ਤੌਰ ਤੇ ਇਮੀਗ੍ਰੈਂਟਸ ਦੇ ਗਰੁੱਪ ਦੇ ਵਿੱਚ ਵੀ ਸਿੱਖਾਂ ਨੂੰ ਟਾਰਗੇਟ ਤੇ ਲਿਆ, ਸਿੱਖਾਂ ਦੀ ਇਮੇਜ ਨੂੰ ਫੋਟੋਸ਼ੋਪ ਰਾਹੀਂ ਜਾਂ ਇਸ ਤਰੀਕੇ ਦੀਆਂ ਵੀਡੀਓਜ਼ ਬਣਾ ਕੇ ਮਤਲਬ ਜਿਹੜੀਆਂ ਨੇ ਉਹ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ, ਜਿਹੜੇ ਕਿ ਪਿਛਲੇ ਕੁਝ ਸਮੇਂ ਦੇ ਵਿੱਚ ਜੋ ਭਾਈ ਹਰਦੀਪ ਸਿੰਘ ਨਿੱਜਰ ਵਾਲੇ ਮਾਮਲੇ 'ਚ ਇੱਥੇ ਹੋਇਆ ਕਿ ਜਿਵੇਂ ਫੋਰਨ ਇੰਟਰਫੇਰੈਂਸ ਦੇ ਰਾਹੀਂ ਸਿੱਖਾਂ ਦੇ ਉੱਤੇ ਪੋਲੀਟੀਕਲ ਅਟੈਕ ਕੀਤਾ ਗਿਆ। ਤੇ ਮਤਲਬ ਉਹ ਜਿਹੜੇ ਬੰਦੇ ਉਸ ਸਮੇਂ ਅਸੀਂ ਇਹ ਦੇਖਿਆ ਕਿ ਇੰਡੀਆ ਦੇ ਮਤਲਬ ਪੱਖ ਦੀ ਗੱਲ ਕਰਦੇ ਰਹੇ, ਸਿੱਖਾਂ ਨੂੰ
ਤੁਸੀਂ ਕਹਿ ਸਕਦੇ ਹੋ ਕਿ ਬਦਨਾਮ ਕਰਨ ਲਈ ਜਿਨ੍ਹਾਂ ਨੇ ਮਤਲਬ ਜਿਹੜੇ ਕਿ ਕੈਨੇਡੀਅਨ ਸੋ ਕਾਲਡ ਮੀਡੀਆ ਦੇ ਵਿੱਚ ਕੰਮ ਕਰਨ ਵਾਲੇ ਬੰਦੇ ਵੀ ਸੀ ਕੁਛ, ਤੇ ਉਹ ਵੀ ਅੱਜ ਹੁਣ ਜਿਹੜੀ ਇਹ ਸਾਰੀ ਕੈਂਪੇਨ ਚੱਲ ਰਹੀ ਹੈ ਇਹਦੇ 'ਚ ਵੀ ਸਭ ਤੋਂ ਵੱਡਾ ਮਤਲਬ ਰੋਲ ਨਿਭਾ ਰਹੇ ਆ, ਤੇ ਸਾਰੀ ਗੱਲ ਸ਼ੁਰੂ ਹੀ ਉੱਥੋਂ ਉਹਨਾਂ ਬੰਦਿਆਂ ਤੋਂ ਹੋ ਰਹੀ ਆ ਜੀ। ਤਾਂ ਮਤਲਬ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਮਤਲਬ ਇਹ ਕੈਨੇਡਾ ਮੈਨੂੰ ਇਹ ਲੱਗ ਰਿਹਾ ਜੋ ਅਸੀਂ ਮਹਿਸੂਸ ਕਰ ਰਹੇ ਆ ਕਿ ਇਹ ਜਿਹੜੀ ਸਾਰੀ ਇੱਕ ਹੇਟ ਕੈਂਪੇਨ ਸਿੱਖਾਂ ਦੇ ਖਿਲਾਫ ਚੱਲ ਰਹੀ ਆ, ਇਹ ਜਿਹੜਾ ਸਿੱਖਾਂ ਦੇ ਉੱਤੇ ਇੱਕ ਜਿਹੜਾ ਮਤਲਬ ਭਾਵੇਂ US ਹੋਵੇ ਭਾਵੇਂ ਉਹ ਇੱਥੇ ਹੋਵੇ, ਜਿਵੇਂ US ਦੇ ਵਿੱਚ FBI ਨੇ ਇੱਕ ਵੱਡੀ ਇਨਵੈਸਟੀਗੇਸ਼ਨ ਲਾਂਚ ਕੀਤੀ ਆ ਕਿ ਜਿਹੜੇ ਸਿੱਖ ਨੇ ਜੇ ਉਹਨਾਂ ਨੂੰ ਇਸ ਤਰੀਕੇ ਦਾ ਕਿਤੇ ਹੇਟ ਦਾ ਸਾਹਮਣਾ ਕਰਨਾ ਪੈਂਦਾ ਤਾਂ ਅਪਰੋਚ ਕਰਨ FBI ਤੱਕ। ਤਾਂ ਕੈਨੇਡਾ ਦੇ ਵਿੱਚ ਵੀ ਮੈਨੂੰ ਲੱਗਦਾ ਕਿ ਇਹ ਇੱਕ ਨਵਾਂ ਰੂਪ ਅਸੀਂ ਦੇਖ ਰਹੇ ਹਾਂ ਕਿ ਜਿੱਥੇ ਇਹ ਮਤਲਬ ਇੱਕ ਫੋਰਨ ਇੰਟਰਫੇਰੈਂਸ ਦੇ ਰਾਹੀਂ ਕਿਸੇ ਵੀ ਮਤਲਬ ਇੱਕ ਤਰੀਕੇ ਦੇ ਨਾਲ ਜਿਹੜਾ ਸਿੱਖਾਂ ਦੀ ਇਮੇਜ ਆ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਤੇ ਇੱਕ ਹੇਟ ਕੈਂਪੇਨ ਸਿੱਖਾਂ ਦੇ ਖਿਲਾਫ ਚਲਾਈ ਜਾ ਰਹੀ ਹੈ ਜਿਹਦੇ ਨਾਲ ਕਿ ਕੁਛ ਜਿਹੜੇ ਲੋਕ ਫਾਰ ਰਾਈਟ ਆਈਡੀਓਲੋਜੀ ਤੋਂ ਪ੍ਰਭਾਵਿਤ ਹੁੰਦੇ ਨੇ ਉਹਨਾਂ ਨੂੰ ਮੋਬਿਲਾਈਜ਼ ਕੀਤਾ ਜਾ ਸਕੇ ਸਿੱਖਾਂ ਦੇ ਉੱਤੇ ਅਟੈਕ ਕਰਨ ਲਈ ਜੀ। ਤਾਂ ਇਹ ਮਾਹੌਲ ਮਤਲਬ ਮੈਨੂੰ ਇਹ ਲੱਗਦਾ ਕਿ ਇਹ ਕੈਨੇਡਾ ਦੀਆਂ ਜਿਹੜੀਆਂ ਲਾਅ ਇਨਫੋਰਸਮੈਂਟ ਏਜੰਸੀਜ਼ ਆ ਉਹਨਾਂ ਦੇ ਲਈ ਇੱਕ ਬਹੁਤ ਵੱਡਾ ਚੈਲੰਜ ਆ ਕਿ ਮਤਲਬ ਕਿ ਅਸੀਂ ਦੇਖਿਆ ਕਿ US ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਇੱਕ ਵੱਡਾ ਸਿੱਖਾਂ ਦੇ ਉੱਤੇ ਰੇਸਿਸਟ ਅਟੈਕ ਹੋਇਆ ਸੀ ਤੇ ਕੋਈ ਉਹੋ ਜਿਹੀ ਜਿਹੜੀ ਮੰਦਭਾਗੀ ਘਟਨਾ ਆ ਕਿ ਉਧਰ ਨੂੰ ਚੀਜ਼ਾਂ ਨੂੰ ਇੱਥੇ ਤੋਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸਿੱਖਾਂ ਦੇ ਖਿਲਾਫ। ਤਾਂ ਉਹ ਇਹ ਚੀਜ਼ਾਂ ਨੂੰ ਮੈਨੂੰ ਲੱਗਦਾ ਕਿ ਜਿਵੇਂ WHO ਦੀ ਲੇਟੈਸਟ ਸਟੇਟਮੈਂਟ ਆਈ ਆ ਜਿਹਦੇ 'ਚ WHO ਨੇ ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਨੇ ਮਤਲਬ ਜ਼ਿਕਰ ਕੀਤਾ ਆ ਟੋਰਾਂਟੋ ਦੇ ਵਿੱਚ ਤੇ ontario ਦੇ ਇੱਕ ਹੋਰ ਸ਼ਹਿਰ ਦੇ ਵਿੱਚ ਜਿਹੜੀ ਘਟਨਾ ਵਾਪਰੀ ਆ ਜਿੱਥੇ ਸਿੱਖ ਦੀ ਦਸਤਾਰ ਲਾਈ ਗਈ ਆ ਮਤਲਬ ਅਟੈਕ ਕਰਕੇ। ਅੱਜ ਜੁਲਾਈ ਮਹੀਨੇ ਦੇ ਵਿੱਚ 2 ਘਟਨਾਵਾਂ ਵਾਪਰੀਆਂ ਨੇ ਜੀ। ਤੇ ਇਸ ਤੋਂ ਇਲਾਵਾ ਇੱਕ ਜਿਹੜਾ ਹੋਰ ਸਿੱਖ ਐਕਟਿਵਿਸਟ ਆ ਉਹਦੀ ਇੱਕ ਤਸਵੀਰ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਜਿਸ ਤਰੀਕੇ ਦੇ ਨਾਲ ਮਤਲਬ ਕਮੈਂਟਸ ਜਿਹੜੇ ਆ ਉਹ ਫੇਕ ਅਕਾਊਂਟਸ ਜਿਹੜੇ ਫਾਰ ਰਾਈਟ ਆਈਡੀਓਲੋਜੀ ਵਾਲੇ ਹੈਗੇ ਨੇ ਉਹਨਾਂ ਦੇ ਵੱਲੋਂ ਕੀਤੇ ਗਏ ਆ, ਤੇ ਜਿਹੜੀ ਇਹ ਸਾਰੀ ਨਫ਼ਰਤ ਆ ਇਹ ਆਰਗੇਨਾਈਜ਼ਡ ਲੱਗ ਰਹੀ ਆ। ਤੇ ਇਸ ਤੋਂ ਬਾਅਦ ਵੀ ਇਹ ਸਾਰੇ ਨੈਰੇਟਿਵ ਤੋਂ ਬਾਅਦ ਕੋਈ ਗਰਾਊਂਡ ਦੇ ਉੱਤੇ ਜਾਂ ਕੋਈ ਇਹੋ ਜਿਹਾ ਜਿਹੜੀ ਇੰਪਲੀਕੇਸ਼ਨ ਆ ਉਹ ਹੋਵੇ ਕਿ ਜਿੱਥੇ ਕੋਈ ਵੱਡਾ ਜਿਹੜਾ ਕ੍ਰਾਈਮ ਆ ਉਹ ਵਾਪਰੇ ਸਿੱਖਾਂ ਦੇ ਖਿਲਾਫ, ਕੋਈ ਹੇਟ ਕ੍ਰਾਈਮ ਵਾਲੀ ਘਟਨਾ ਵਾਪਰੇ, ਤਾਂ ਉਸ ਤੋਂ ਪਹਿਲਾਂ ਮੈਨੂੰ ਲੱਗਦਾ ਕਿ ਜਿਹੜੀਆਂ ਇਨਫੋਰਸਮੈਂਟ ਏਜੰਸੀਜ਼ ਨੇ ਲਾਅ ਇਨਫੋਰਸਮੈਂਟ ਏਜੰਸੀਜ਼ ਨੇ ਕੈਨੇਡਾ ਦੀਆਂ ਉਹਨਾਂ ਨੂੰ ਸਤਰਕ ਹੋ ਜਾਣਾ ਚਾਹੀਦਾ ਹੈ। ਤੇ ਜਿਹੜੇ ਲੋਕ ਇਹ ਨਫ਼ਰਤ ਫੈਲਾ ਰਹੇ ਨੇ ਮਤਲਬ ਕੋਈ ਇੰਡੀਵਿਜੂਅਲਸ ਕੋਈ ਇੱਕਾ ਦੁੱਕਾ ਘਟਨਾਵਾਂ ਨੂੰ ਲੈ ਕੇ ਤੇ ਇੱਕ ਹੇਟ ਕੈਂਪੇਨ ਸਿੱਖਾਂ ਦੇ ਖਿਲਾਫ ਚਲਾ ਰਹੇ ਆ ਉਹਨਾਂ ਦੇ ਖਿਲਾਫ ਜਿਹੜੀ ਆ ਉਹ ਕਾਰਵਾਈ ਕਰਨੀ ਚਾਹੀਦੀ ਆ। ਤੇ ਦੂਜੀ ਗੱਲ ਇੱਕ ਹੋਰ ਆ ਅਮਰਵੀਰ ਸਿੰਘ ਜੀ ਕਿ ਕੁਛ ਲੋਕ ਇਹ ਵੀ ਦੇਖਣ 'ਚ ਆਇਆ ਕਿ ਉਹ ਇਸ ਜਿਹੜਾ ਨੈਰੇਟਿਵ ਆ ਉਹਦੇ ਸ਼ਿਕਾਰ ਹੋ ਕੇ ਉਹ ਇਹ ਗੱਲ ਮਤਲਬ ਆਪਣੀ ਕਮਿਊਨਿਟੀ ਦੇ ਵਿੱਚ ਵੀ ਸਿੱਖਾਂ ਦੇ ਵਿੱਚ ਵੀ ਅਸੀਂ ਦੇਖਣ 'ਚ ਮਿਲਿਆ ਕਿ ਉਹ ਇਹ ਗੱਲ ਕਰਨ ਲੱਗ ਜਾਂਦੇ ਆ ਕਿ ਹਾਂ ਆਪਣੇ 'ਚ ਗਲਤੀਆਂ ਨੇ ਜਾਂ ਆਪਣੇ 'ਚ ਕਮੀਆਂ ਨੇ ਜੀ। ਤਾਂ ਦੇਖੋ ਇਹ ਗੱਲ ਬੜੀ ਸਮਝਣ ਵਾਲੀ ਆ ਕਿ ਸਿੱਖਾਂ ਨੇ ਆਪਣੇ ਕਲਚਰ ਆਪਣੇ ਸੱਭਿਆਚਾਰ ਦੇ ਰਾਹੀਂ ਮਤਲਬ ਇੱਕ ਸਟਰੋਂਗ ਕਮਿਊਨਿਟੀ ਹੋਣ ਦਾ ਮਤਲਬ ਜਿਹੜੀ ਸੁਸਾਇਟੀ ਦੇ ਲਈ ਵੈਲਫੇਅਰ ਦੇ ਕੰਮ ਕਰਦੀ ਆ ਉਹ ਹੋਣ ਦਾ ਆਪਣਾ ਇੱਕ ਅਕਸ ਸਿਰਜਿਆ ਆ। ਉਹ ਕੋਈ ਅਕਸ ਵਰਚੁਅਲ ਰਿਐਲਿਟੀ ਦੇ ਨਾਲ ਨਹੀਂ ਸਿਰਜਿਆ, ਉਹ ਸਿੱਖਾਂ ਨੇ ਆਪਣੀ ਸੇਵਾ ਭਾਵਨਾ ਦੇ ਨਾਲ ਤੇ ਆਪਣੀਆਂ ਕਦਰਾਂ ਕੀਮਤਾਂ ਦੇ ਨਾਲ ਸਿਰਜਿਆ, ਜੋ ਕਿ ਕੋਵਿਡ ਤੋਂ ਬਾਅਦ ਅਸੀਂ ਦੇਖਿਆ ਕਿ ਕਿਵੇਂ ਜਿਹੜੀ ਸਾਰੀ ਦੁਨੀਆ ਦੇ ਵਿੱਚ ਜਿਹੜੀ ਸਿੱਖਾਂ ਦੀ ਇਮੇਜ ਆ ਉਹਨੂੰ ਇੱਕ ਐਜ਼ ਅ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਮਤਲਬ ਇੰਪੋਰਟੈਂਟ ਸੋਸ਼ਲ ਜਿਹੜੀ ਸੋਸ਼ਲ ਪਾਰਟ ਵਜੋਂ ਦੁਨੀਆ ਦੇ ਵੱਖਰੇ ਵੱਖਰੇ ਮੁਲਕਾਂ 'ਚ ਲਿਆ ਗਿਆ। ਤਾਂ ਉਹ ਸਾਰੀ ਇਮੇਜ ਨੂੰ ਵੀ ਡੈਂਟ ਕਰਨ ਦੀ ਇਹ ਕੋਸ਼ਿਸ਼ ਆ ਵੀ ਜਿਹੜਾ ਇਹ ਨੈਰੇਟਿਵ ਆ ਉਹਦੇ ਵਿੱਚ ਜਦੋਂ ਆਪਣੇ ਲੋਕ ਵੀ ਇਹ ਗੱਲ ਕਰਨ ਲੱਗ ਜਾਂਦੇ ਆ ਵੀ ਹਾਂ ਸਾਡੇ 'ਚ ਕਮੀਆਂ ਨੇ ਤਾਂ ਉਸ ਚੀਜ਼ ਤੋਂ ਬਚਣਾ ਚਾਹੀਦਾ ਆ। ਜਿਹੜੇ ਕੁਛ ਇੰਡੀਵਿਜੂਅਲਸ ਹੁੰਦੇ ਨੇ ਮਤਲਬ ਉਹ ਹਰ ਇੱਕ ਕਮਿਊਨਿਟੀ 'ਚ ਹੁੰਦੇ ਆ, ਜਿਵੇਂ ਕੋਈ ਜੇ ਨੌਜਵਾਨ ਕਿਤੇ ਲੜਦੇ ਆ, ਕੋਈ ਨੌਜਵਾਨ ਕਿਤੇ ਗੱਡੀਆਂ ਭਜਾਉਂਦੇ ਆ ਤਾਂ ਉਹ ਕਿਹੜੀ ਕਮਿਊਨਿਟੀ ਦੇ ਨੌਜਵਾਨ ਇਹੋ ਜਿਹੇ ਨਹੀਂ ਹੁੰਦੇ ਵੀ ਜਿਹੜੇ ਨਹੀਂ ਇਹ ਕੰਮ ਕਰਦੇ ਆ, ਉਹ ਸਾਰੀ ਕਮਿਊਨਿਟੀ ਦੇ ਕਰਦੇ ਆ। ਜਿਹੜੇ ਉਹ ਕਰਦੇ ਆ ਉਹਨਾਂ ਨੂੰ ਜ਼ਰੂਰ ਕਮਿਊਨਿਟੀ ਦੇ ਜਿਹੜੇ ਉਹਨਾਂ ਦੇ ਮਤਲਬ ਜਾਣਕਾਰ ਸਿਆਣੇ ਬਜ਼ੁਰਗ ਆ ਉਹਨਾਂ ਨੂੰ ਜ਼ਰੂਰ ਤਾੜਨਾ ਹੋਣੀ ਚਾਹੀਦੀ ਹੈ, ਜਿਹੜੀ ਕਿ ਸਿੱਖਾਂ 'ਚ ਬਹੁਤ ਹੁੰਦੀ ਵੀ ਆ। ਉਸ ਗੱਲ ਨੂੰ ਕਿਸੇ ਦਾ ਉਤਸ਼ਾਹਿਤ ਨਹੀਂ ਕੀਤਾ ਜਾਂਦਾ, ਪਰ ਓਵਰਆਲ ਤੁਸੀਂ ਸਾਰੀ ਕਮਿਊਨਿਟੀ ਨੂੰ ਹੀ ਇਸ ਮਤਲਬ ਜੇ ਸਾਰੀ ਕਮਿਊਨਿਟੀ ਇਸ ਹੀਣ ਭਾਵਨਾ 'ਚ ਚਲੀ ਜਾਵੇ ਕਿ ਅਸੀਂ ਗਲਤ ਆ, ਜਿਹੜੇ ਲੋਕ ਇਹੋ ਜਿਹਾ ਇੱਕ ਆਰਗੇਨਾਈਜ਼ਡ ਪ੍ਰੋਪੇਗੈਂਡਾ ਚਲਾ ਰਹੇ ਆ
ਫਿਰ ਉਹ ਆਪਣੀ ਗੱਲ 'ਚ ਕਾਮਯਾਬ ਹੋਣਗੇ। ਤਾਂ ਮੈਨੂੰ ਲੱਗਦਾ ਵੀ ਇਹ ਇੱਕ ਆਰਗੇਨਾਈਜ਼ਡ ਪ੍ਰੋਪੇਗੈਂਡਾ ਆ, ਜਿਹੜਾ ਕਿ ਸਿਰਫ ਅੱਜ ਨਹੀਂ, ਜਿਹੜਾ ਸਿੱਖਾਂ ਦੀ ਇੱਕ ਇਮੇਜ ਕੋਵਿਡ ਤੋਂ ਬਾਅਦ ਖਾਸ ਤੌਰ ਤੇ ਪੂਰੀ ਦੁਨੀਆ ਦੇ ਵਿੱਚ ਸਿੱਖਾਂ ਨੇ ਬਣਾਈ ਆ। ਜਿਵੇਂ ਦੁਨੀਆ ਨੇ ਦੇਖਿਆ ਵੀ ਸਿੱਖ ਵਿਦਆਊਟ ਐਨੀ ਸਟੇਟਲੈਸ ਨੇਸ਼ਨ ਹੋਣ ਦੇ ਬਾਵਜੂਦ ਇੰਨਾ ਵੱਡਾ ਰੋਲ ਨਿਭਾ ਰਹੇ ਆ। ਤੇ ਉਸ ਤੋਂ ਬਾਅਦ ਹੁਣ ਜਿਵੇਂ ਵੈਸਟਰਨ ਸੁਸਾਇਟੀ ਦੇ ਵਿੱਚ ਸਿੱਖਾਂ ਦੇ ਜਿਹੜਾ ਪੋਲੀਟੀਕਲ ਕੋਜ਼ ਆ, ਸਿੱਖ ਸੋਵਰੈਂਟੀ ਦਾ, ਉਹਦੇ ਲਈ ਇੱਕ ਪੋਜ਼ਿਟਿਵ ਐਟੀਟਿਊਡ ਡਿਵੈਲਪ ਹੋਇਆ। ਤਾਂ ਉਹ ਸਾਰੀ ਚੀਜ਼ ਨੂੰ ਤੋੜਨ ਦੇ ਲਈ ਇਹ ਜਿਹੜਾ ਸਿੱਖ ਆਈਡੈਂਟਿਟੀ ਦੇ ਉੱਤੇ ਅਟੈਕ ਕੀਤਾ ਜਾ ਰਿਹਾ, ਉਹਨੂੰ ਕਿਤੇ ਨਾ ਕਿਤੇ ਉਹਦੇ ਵਿੱਚ ਵੱਡਾ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਉਹਦੀ ਵੱਡੀ ਗਰੁੱਪਿੰਗ ਇਮੀਗ੍ਰੇਸ਼ਨ ਦੇ ਉੱਤੇ ਕੀਤੀ ਜਾ ਰਹੀ ਆ। ਪਰ ਅਲਟੀਮੇਟਲੀ ਇਹ ਸਾਰੇ ਅਟੈਕ ਦੇ ਵਿੱਚ ਜਿਹੜੀ ਇਮੇਜ ਬਿਲਡ ਕੀਤੀ ਜਾ ਰਹੀ ਹੈ ਇਮੀਗ੍ਰੈਂਟਸ ਦੀ, ਉਹ ਸਿੱਖਾਂ ਦੀ ਇਮੇਜ ਬਿਲਡ ਕੀਤੀ ਜਾ ਰਹੀ ਆ। ਤਾਂ ਇਹਦੀ ਜਿਹੜੀ ਆ ਉਹ ਲਾ ਐਨਫੋਰਸਮੈਂਟ ਏਜੰਸੀਜ਼ ਨੂੰ ਜ਼ਰੂਰ ਮਤਲਬ ਇਹਨੂੰ ਘੋਖਣਾ ਚਾਹੀਦਾ ਹੈ, ਤੇ ਤਾਂ ਕਿ ਜਿਹੜਾ ਕੋਈ ਵੀ ਜਿਹੜਾ ਕੋਈ ਵੱਡਾ ਅਟੈਕ ਆ ਸਿੱਖਾਂ ਦੇ ਉੱਤੇ ਹੇਟ ਕ੍ਰਾਈਮ ਦਾ, ਉਹ ਮਤਲਬ ਉਹਦੀ ਪੋਸੀਬਿਲਿਟੀ ਜਿਹੜੀ ਆ ਉਹ ਰੋਕੀ ਜਾ ਸਕੇ। ਜੀ ਬਿਲਕੁਲ, ਨਹੀਂ ਗੱਲ ਇੱਥੇ ਹੀ ਆ ਕੇ ਮੁੱਕਦੀ ਹੈ ਕਿ ਜਿਵੇਂ FBI ਨੇ ਅਮਰੀਕਾ ਦੇ ਵਿੱਚ ਇਹਨੂੰ ਲਿਆ ਆ, ਉਹਦੇ 'ਤੇ ਸਪੈਸ਼ਲ ਜਿਹੜੀਆਂ ਰਿਕੁਐਸਟ ਨੇ ਜਾਂ ਇੱਕ ਡਿਪਾਰਟਮੈਂਟ ਕ੍ਰੀਏਟ ਕਰਕੇ ਉਹਨੂੰ ਵੱਖਰੇ ਕਿਸਮ ਨਾਲ ਹੈਂਡਲ ਕਰਨ ਦੀ ਲਾਈਨ, ਉਹਦੇ 'ਚ ਜਿਹੜੀਆਂ ਆਰਗੇਨਾਈਜੇਸ਼ਨਸ ਨੇ, ਸਿੱਖ ਆਰਗੇਨਾਈਜੇਸ਼ਨਸ ਦਾ ਵੀ ਰੋਲ ਹੈ। ਸੋ ਇਹੀ ਇਸ ਕਿਸਮ ਦਾ ਸਿਸਟਮ ਜਿਹੜਾ ਆ ਉਹ ਕੈਨੇਡਾ ਦੇ ਵਿੱਚ ਵੀ ਡਿਵੈਲਪ ਕਰਨਾ ਚਾਹੀਦਾ ਆ। ਓਬਵੀਅਸਲੀ ਜਿਹੜੀ ਵਰਲਡ ਸਿੱਖ ਆਰਗੇਨਾਈਜੇਸ਼ਨ ਦੀ ਆਈ ਹੈ ਇਹਦੇ 'ਤੇ ਸਟੇਟਮੈਂਟ, ਉਹ ਗਾਂਹ ਚੱਲ ਕੇ ਮਤਲਬ ਇਸ ਲਾਈਨ ਨੂੰ ਸੁਜੈਸਟ ਕਰਦੀ ਹੈ। ਇੱਕ ਹੋਰ ਵੀ ਇਹਦੇ ਵਿੱਚ ਜੋ ਦੇਖਣ ਦੇ ਵਿੱਚ ਆਇਆ, ਕੁਝ ਪੋਸਟ ਸੋਸ਼ਲ ਮੀਡੀਆ 'ਤੇ ਸ਼ੇਅਰ ਹੋ ਰਹੀਆਂ ਨੇ, ਜਾਂ ਸਰੀ ਤੋਂ ਸਿੱਖ ਐਕਟਿਵਿਸਟ ਹੈਗੇ ਆ, ਉਹਨਾਂ ਨੇ ਵੀ ਉਹ ਕੀਤਾ ਆ ਕਿ ਭਾਈ ਇਹ ਇਕੱਲਾ ਫਾਰ ਰਾਈਟ ਜਿਹੜੀ ਆਈਡੀਓਲੋਜੀ ਹੈ ਇਹ ਕੈਨੇਡਾ ਦੇ ਵਿੱਚ ਜਿਹੜੀ ਐਗਜ਼ਿਸਟ ਕਰਦੀ ਹੈ ਉਸ ਦੀ ਗੱਲ ਨਹੀਂ, ਰੈਦਰ ਇਸ ਨੂੰ ਹਵਾ ਦੇਣ ਦੇ ਲਈ ਇਹਦੇ ਵਿੱਚ ਜਿਹੜੀ ਇੰਡੀਆ ਦਾ ਫਾਰ ਰਾਈਟ ਹੈ, ਹਿੰਦੂਤਵੀ ਗਰੁੱਪ ਹੈਗੇ ਆ, ਉਹਨਾਂ ਦੀ ਵੀ ਜਿਹੜੀ ਸ਼ਮੂਲੀਅਤ ਹੈ ਉਹ ਦੇਖੀ ਜਾ ਰਹੀ ਹੈ। ਸੋ ਉਹ ਇੱਕ ਅਜਿਹੀ ਗੱਲ ਹੈ ਜਿਹੜੀ ਸਾਡੇ ਲਈ ਖਾਸ ਤੌਰ 'ਤੇ ਜਦੋਂ ਅਸੀਂ ਆਜ਼ਾਦੀ ਪਸੰਦ ਸਿੱਖਾਂ ਦੀ ਗੱਲ ਕਰਦੇ ਹਾਂ, ਉਸ ਨੈਰੇਟਿਵ ਨੂੰ ਹਵਾ ਦੇਣ ਦੇ ਲਈ ਜਾਂ ਡੀਫੇਮ ਕਰਨ ਦੇ ਲਈ ਬੜੇ ਵੱਡੇ ਲੈਵਲ ਦੇ ਉੱਤੇ ਇਸ ਨੂੰ ਯੂਜ਼ ਕੀਤਾ ਜਾ ਸਕਦਾ ਹੈ, ਅਤੇ ਉਹਦੀ ਕਵਾਇਦ ਜਿਹੜੀ ਹੈਗੀ ਹੈ ਉਹ ਆਲਰੇਡੀ ਸ਼ੁਰੂ ਹੋ ਚੁੱਕੀ ਹੈ। ਸੋ ਇਹ ਗੱਲ ਅਸੀਂ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰਨੀ ਚਾਹੁੰਦੇ ਹਾਂ, ਅਤੇ ਇਹਦੇ ਤੋਂ ਮਤਲਬ ਘਬਰਾਉਣ ਦੀ ਗੱਲ ਨਹੀਂ ਆ। ਰੈਦਰ ਮਤਲਬ ਤੁਸੀਂ ਦੇਖੋ, ਸਮਝੋ, ਅਤੇ ਜਿਹੜੀ ਗੱਲ ਤੁਹਾਨੂੰ ਲੱਗਦੀ ਹੈ ਕਿ ਇਹ ਗੱਲ ਗਲਤ ਹੋ ਰਹੀ ਹੈ ਅਤੇ ਉਹਦੇ ਵਿੱਚ ਕੋਈ ਫੋਟੋਸ਼ਾਪ ਯੂਜ਼ ਹੋ ਰਹੀ ਹੈ, ਹੋਰ ਪਾਰਟ ਤੁਹਾਨੂੰ ਫਿਜ਼ੀਕਲੀ ਵੀ ਕਿਤੇ ਨਜ਼ਰ ਆਉਂਦਾ ਹੈ, ਉਹਨੂੰ ਜਿਹੜਾ ਲੋਕਲ ਅਥਾਰਟੀਜ਼ ਤੱਕ ਪਹੁੰਚਾਉਣ ਦੀ ਜਿਹੜੀ ਹੈ ਉਹਦੀ ਸ਼ਿਕਾਇਤ ਕਰਨ ਦੀ ਲਾਈਨ ਸਭ ਤੋਂ ਪਹਿਲੇ ਨੰਬਰ 'ਤੇ ਸਾਡੇ ਲਈ ਹੋਣੀ ਚਾਹੀਦੀ ਹੈ। ਸੋ ਇਹਨਾਂ ਸ਼ਬਦਾਂ ਦੇ ਨਾਲ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਾਂਗੇ। ਵਿਊਅਰਸ, ਬ੍ਰੇਕ ਤੋਂ ਬਾਅਦ ਗੱਲਬਾਤ ਜਾਰੀ ਰੱਖਾਂਗੇ।